ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਛਾਪੇਮਾਰੀ ਕੀਤੀ ਗਈ, ਇਹ ਬਿਲਕੁਲ ਗਲਤ ਹੈ। ਕਾਨੂੰਨ ਦੇ ਹਿਸਾਬ ਨਾਲ ਪਹਿਲਾਂ FIR ਹੁੰਦੀ ਹੈ, ਫਿਰ ਪੁਲਿਸ ਸਬੂਤ ਇਕੱਠੇ ਕਰਕੇ ਅਦਾਲਤ ਪੇਸ਼ ਕਰਦੀ ਹੈ, ਐਵੀਡੈਂਸ ਜੈਨੂਇਨ ਹੋਏ ਫਿਰ ਜੱਜ ਅਰੈਸਟ ਵਾਰੰਟ ਇਸ਼ੂ ਕਰਦਾ ਹੈ ਤੇ ਫਿਰ ਗ੍ਰਿਫਤਾਰੀ ਕਰਦੀ ਹੈ। ਪਰ ਭਾਈ ਸਾਹਿਬ ਦੇ ਮਾਮਲੇ 'ਚ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਹੈ। ਆਨੰਦਪੁਰ ਚੋਂ ਆਨੰਦ ਨਿਕਲਦਾ ਹੈ, ਸਿੱਖੀ ਦਾ ਧੁਰਾ ਹੈ, ਖਾਲਸੇ ਦਾ ਜਨਮ ਸਥਾਨ ਹੈ। ਸੋ ਇਹਨਾਂ ਨੇ ਆਨੰਦਪੁਰ ਨੂੰ ਵੀ ਜਿਸ ਅੰਦਾਜ਼ ਦੇ ਵਿੱਚ ਈਵਨ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ ਆਨੰਦਪੁਰ ਦੀ ਫੌਜ ਦੇ ਨਾਂ ਥੱਲੇ ਕੁਝ ਹੋਰ ਬਣਾ ਕੇ ਜਿਹੜਾ ਉਹ ਪੂਰਾ ਬਦਨਾਮ ਕਰਨ ਦੀ ਲਾਈਨ ਹੈ। ਪੰਜਾਬ ਵਿੱਚੋਂ ਨਸ਼ਿਆਂ ਦਾ ਵਿਰੋਧ ਕਰਨ ਵਾਲੀ ਆਵਾਜ਼ ਬੰਦ ਹੋ ਗਈ ਤੇ ਏਜੰਸੀਆਂ ਅਤੇ ਚਿੱਟਾ ਵੇਚਣ ਵਾਲੇ ਲੀਡਰਾਂ ਦਾ ਰਸਤਾ ਸਾਫ਼ ਹੋ ਗਿਆ। ਹੁਣ ਜੋ ਕੁਝ ਵੀ ਮੀਡੀਆ ਨੇ ਬਕਵਾਸ ਕੀਤੀ ਹੈ ਕਿ ਉਹ ਭਗੌੜਾ ਹੋ ਗਿਆ, ਅੱਜ ਇਸ ਜਨਾਨੀ ਦੇ ਘਰ ਰੁਕ ਗਿਆ ਸੀ, ਕੱਲ ਰਾਤੀ ਕਿਸੇ ਹੋਰ ਜਨਾਨੀ ਕੋਲ ਸੀ, ਕੇਸ ਕਤਲ ਕਰਵਾ ਲਏ, ਭੇਸ ਬਦਲ ਲਿਆ, ਇਹ ਸਭ ਬਕਵਾਸ ਤੇ ਗਿਣ ਮਿੱਥ ਕੇ ਕੀਤਾ ਹੁੰਦਾ ਹੈ ਤਾਂ ਕਿ ਬਾਅਦ ਵਿੱਚ ਭਾਈ ਸਾਹਿਬ ਦੀ ਸਿੰਘਣੀ ਕੋਲੋਂ ਇਹ ਸਭ ਲੀਡਿੰਗ ਕੁਐਸਚਨ ਕੀਤੇ ਜਾਣ ਕਿ ਫਲਾਣੀ ਜਨਾਨੀ ਭਾਈ ਸਾਹਿਬ ਨੂੰ ਕਿਵੇਂ ਮਿਲੀ, ਕਿਵੇਂ ਜਾਣਦੀ ਹੈ। ਘਰਵਾਲੀ ਆਪਣੇ ਘਰਵਾਲੇ ਤੇ ਸ਼ੱਕ ਕਰਨ ਲੱਗ ਜਾਏ, ਅੱਕ ਕੇ ਕੋਈ ਇਹੋ ਜਿਹਾ ਬਿਆਨ ਦੇਵੇ ਜੋ ਪਤੀ ਦੇ ਖਿਲਾਫ ਜਾਏ, ਫਿਰ ਕੋਈ ਸਟੈਪ ਚੁੱਕੇ ਜਿਸ ਨਾਲ ਘਰ ਵਿੱਚ ਫੁੱਟ ਪੈ ਜਾਏ, ਏਜੰਸੀਆਂ ਨੂੰ ਸੁਰਾਗ ਮਿਲ ਜਾਏ, ਮੀਡੀਆ ਨੂੰ ਮਸਾਲਾ ਮਿਲਿਆ ਵੇਖ ਕੇ ਜਿਹੜਾ ਉਹ ਆਪਣਾ ਇਸ 'ਚੋਂ ਫਾਇਦਾ ਕੱਢਣ ਕਿ ਭਾਈ ਦੇਖੋ ਇਹਨੇ ਸਿੱਖਾਂ ਦੀ ਨੁਮਾਇੰਦਗੀ ਕਰਨੀ ਹੈ ਤਾਂ ਕਰੈਕਟਰ ਵੀ ਠੀਕ ਨਹੀਂ। ਜੇ ਸਿੱਧੂ ਮੂਸੇਵਾਲੇ ਦੀ ਮੰਗ, ਦੀਪ ਸਿੱਧੂ ਦੀ ਘਰਵਾਲੀ, ਸੰਦੀਪ ਨੰਗਲ ਅੰਬੀਆਂ ਦੀ ਘਰਵਾਲੀ ਤੇ ਭਾਈ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੀਆਂ ਬੀਬੀਆਂ ਤੇ ਕੀ ਬੀਤਦਾ ਹੋਊ ਇਹ ਰੱਬ ਹੀ ਜਾਣਦਾ ਹੈ। ਕਿਵੇਂ ਅਗਲੀਆਂ ਨੇ ਆਪਣੇ ਦਿਨ ਕੱਟਣੇ ਨੇ ਤੇ ਬੱਚੇ ਪਾਲਣੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਯੋਜਨਾਬੱਧ ਢੰਗ ਨਾਲ ਅਜਨਾਲਾ ਘਟਨਾ ਦੀ ਆੜ ਵਿੱਚ ਪਿਛਲੇ 1 ਮਹੀਨੇ ਵਿੱਚ ਜਿੱਥੇ ਸਿੱਖਾਂ ਦੀ ਫੜੋ ਫੜਾਈ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ। ਸੋ ਏਜੰਸੀਆਂ ਖਾਲਸਾ ਵਹੀਰ ਰਾਹੀਂ ਸਿੱਖੀ ਚੇਤਨਾ ਪੈਦਾ ਕਰਨ ਦੀ ਲਹਿਰ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਸੋ ਕੁਝ ਹੱਦ ਤੱਕ ਇਹ ਸਫਲ ਵੀ ਹੋਈਆਂ ਹਨ। ਸੋ ਇਸ ਬਾਰੇ ਸਾਨੂੰ ਕੈਨੇਡਾ ਤੋਂ ਸਾਡੇ ਇੱਕ ਵੀਰ ਨੇ ਸਾਨੂੰ ਲਿਖਿਆ ਹੈ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਡਾ ਮੁੱਖ ਹਿਰਦਾ ਵੀ ਦੁਖਤ ਹੈ, ਦਿਲ ਵੀ ਦੁਖਿਆ ਹੋਇਆ ਹੈ ਜੀ। ਕੌਮ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਇੱਕ ਰੋਹ ਹੈ ਕਿ ਜਿਵੇਂ ਬੀਬੀ ਕਿਰਨਦੀਪ ਕੌਰ ਉਹਨਾਂ ਦੇ ਨਾਲ ਬਦਸਲੂਕੀ ਹੀ ਨਹੀਂ, ਇਹ ਸਮੁੱਚੀ ਕੌਮ ਦਾ ਅਪਮਾਨ ਹੈ। ਔਰ ਉਹ ਪਹਿਲੀ ਵਾਰ ਵਿਆਹ ਤੋਂ 3 ਮਹੀਨੇ ਬਾਅਦ ਆਲਮੋਸਟ ਆਪਣੇ ਪੇਕੇ ਜਾ ਰਹੇ ਸੀ। ਬ੍ਰਿਟਿਸ਼ ਸਿਟੀਜ਼ਨ ਨੇ ਉਹਨਾਂ ਨੂੰ ਰੋਕ ਕੇ ਔਰ ਇਸ ਦੇ ਉੱਤੇ ਵੀ ਬਿਆਨਬਾਜ਼ੀਆਂ ਹੋਈਆਂ। ਔਰ ਪਹਿਲਾਂ ਅਸੀਂ ਦੇਖਦੇ ਹਾਂ ਕਿ ਈਵਨ ਦਾ ਵਿਦੇਸ਼ ਮੰਤਰਾਲੇ ਦਾ ਜਿਹੜਾ ਸਪੋਕਸਮੈਨ ਹੈ ਬਾਗਚੀ, ਉਹ ਕਹਿ ਰਿਹਾ ਜੀ ਅਸੀਂ ਤਾਂ ਫੋਰਨ ਮਿਨਿਸਟਰੀ ਨੇ ਤਾਂ ਕੋਈ ਲੁੱਕ ਆਊਟ ਨੋਟਿਸ ਨਹੀਂ ਜਾਰੀ ਕੀਤਾ, ਲੇਕਿਨ ਬਿਆਨ ਇਹ ਲਵਾਇਆ ਜਾ ਰਿਹਾ ਕਿ ਜੀ ਇਹ ਕਿਉਂਕਿ ਕਿਰਨਦੀਪ ਕੌਰ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਇਸ ਲਈ ਜਦੋਂ ਏਅਰਪੋਰਟ ਤੇ ਪਹੁੰਚੀ ਤਾਂ ਉਹਨੂੰ ਰੋਕ ਦਿੱਤਾ ਗਿਆ। ਔਰ ਉਹ ਕਨੈਕਸ਼ਨ ਦੇਖਿਆ ਜਾ ਰਿਹਾ ਕਿ ਜੀ ਬੱਬਰ ਖਾਲਸਾ ਨਾਲ ਮਨੀ ਲਾਂਡਰਿੰਗ, ਇਹ ਉਹ ਹਰ ਇੱਕ ਇਸ ਗੱਲ ਨੂੰ ਸਮਝ ਸਕਦਾ ਹੈ ਕਿ ਭਾਈ ਕਿਵੇਂ ਇਹ ਜ਼ਲੀਲ ਕਰਨ ਦੀ ਲਾਈਨ ਇਹਨਾਂ ਨੇ ਫੜੀ ਹੋਈ ਹੈ। ਔਰ ਇਹ ਸਾਰੀ ਗੇਮ ਪਲਾਨ ਜਿਹੜੀ ਕਿ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਜੋ 18 ਮਾਰਚ ਤੋਂ ਹੁਣ ਤੱਕ ਵਾਪਰ ਰਿਹਾ, ਅੱਜ 20 ਅਪ੍ਰੈਲ ਤੱਕ ਅਸੀਂ 1 ਮਹੀਨੇ ਤੋਂ ਜ਼ਿਆਦਾ ਹੋ ਗਏ, ਇਸ ਦੀ ਇਬਾਰਤ, ਇਸ ਦੀ ਸਕ੍ਰਿਪਟ ਤਾਂ ਉਦੋਂ ਹੀ ਲਿਖੀ ਜਾਣੀ ਸ਼ੁਰੂ ਹੋ ਗਈ ਸੀ ਜਿਸ ਦਿਨ ਮੋਦੀ ਨੂੰ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ ਸੀ, ਥੁੱਕਿਆ ਚੱਟਣਾ ਪਿਆ ਸੀ। ਔਰ ਉਹਨਾਂ ਨੇ ਦੇਖ ਲਿਆ ਸੀ ਕਿ ਭਾਈ ਇਹ ਸਿੱਖ ਕੌਮ ਹੀ ਹੈ ਜਿਹੜੀ ਹਿੰਦੂਤਵਾ ਦੇ ਸਾਹਮਣੇ ਅੜੀ ਹੈ, ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਔਕਾਤ ਹਿੰਦੂਤਵੀਆਂ ਨੂੰ ਦਿਖਾਈ ਹੈ ਤੇ ਇਹਨਾਂ ਨੂੰ ਹੁਣ ਫਾਈਨਲ ਸਬਕ ਸਿਖਾਉਣ। ਠੀਕ ਉਸੇ ਲਾਈਨ ਦੇ ਉੱਤੇ ਜਦੋਂ ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ ਔਰ ਬਾਕੀ ਬੇਸ਼ੱਕ RSS ਜਾਂ ਦੂਜੇ ਤਾਂ ਸ਼ੁਰੂ 'ਚ ਅੰਡਰਗਰਾਊਂਡ ਗਏ, ਲੇਕਿਨ ਬਾਅਦ ਦੇ ਵਿੱਚ RSS ਮੁਖੀ ਦੀਆਂ 3 ਚਿੱਠੀਆਂ ਮਾਫੀਨਾਮਾ, ਇਹਨਾਂ ਦੇ ਮਾਫੀਨਾਮਾ ਕੋਈ ਨਵਾਂ ਨਹੀਂ ਹੈਗਾ ਜੀ। ਸਾਵਰਕਰ ਨੇ 5 ਵਾਰ ਮਾਫੀ ਮੰਗੀ, 6 ਵਾਰ ਮੰਗੀ ਅੰਗਰੇਜ਼ਾਂ ਤੋਂ, ਕਾਲੇ ਪਾਣੀ 'ਚ ਵੀ ਮਾਫੀ ਮੰਗ ਕੇ ਅੰਗਰੇਜ਼ਾਂ ਦੀ ਜਿਹੜੀ ਐਡਵੋਕੇਸੀ ਕਰਦਾ ਰਿਹਾ ਔਰ
ਅੰਗਰੇਜ਼ਾਂ ਦੀ ਪਾਲਿਸੀ ਨੂੰ ਇੰਪਲੀਮੈਂਟ ਕਰਦਾ ਰਿਹਾ। ਆ ਹੁਣ ਦੇ ਦੌਰ 'ਚ ਐਮਰਜੈਂਸੀ ਵੇਲੇ ਵੀ RSS ਮੁਖੀ ਨੇ 3 ਵਾਰ ਜੇਲ੍ਹ 'ਚੋਂ ਇੰਦਰਾ ਗਾਂਧੀ ਨੂੰ ਵਡਿਆਇਆ ਔਰ ਇਹ ਕਿਹਾ ਗਿਆ ਜੀ ਮੈਂ ਤਾਂ ਬਿਲਕੁਲ ਜੋ ਤੇਰਾ ਏਜੰਡਾ ਹੈ ਉਹਦੇ ਤੇ ਹੀ ਅਸੀਂ ਕੰਮ ਕਰਦੇ ਹਾਂ, ਸਾਨੂੰ ਤਾਂ ਤੇਰੇ ਤੇ ਫਖਰ ਹੈ। ਲੇਕਿਨ ਸਿੱਖ ਅੜੇ ਰਹੇ, 42,000 ਦੇ ਕਰੀਬ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਇਹ ਵੀ ਹਾਲਾਂਕਿ ਇਸ ਨੂੰ ਕੁਝ ਲੋਕ ਭਾਵੇਂ ਮੂਰਖਤਾ ਕਹਿਣਗੇ ਕਿ ਉਸ ਪੀਰੀਅਡ ਦੇ ਵਿੱਚ ਇੰਦਰਾ ਗਾਂਧੀ ਨੇ ਆਪਣੇ ਮਿਡਲਮੈਨ ਭੇਜੇ ਅਕਾਲੀ ਲੀਡਰਾਂ, ਇਹੀ ਟੌੜਾ ਬਾਦਲ ਤਲਵੰਡੀ, ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜੋ ਲੈਣਾ ਪੰਜਾਬ ਦੇ ਪਾਣੀਆਂ ਤੇ ਵੀ ਤੁਹਾਡਾ ਹੱਕ, ਚੰਡੀਗੜ੍ਹ ਵੀ, ਪੰਜਾਬੀ ਬੋਲਦੇ ਇਲਾਕੇ ਵੀ, ਜੋ ਕਸ਼ਮੀਰ ਦਾ ਰੁਤਬਾ ਆਰਟੀਕਲ 370 ਇਹ ਵੀ, ਪੰਜਾਬ 'ਚ ਤੁਸੀਂ ਰਾਜ ਕਰੋ, ਦਿੱਲੀ 'ਚ ਮੇਰੀ ਹਮਾਇਤ ਕਰੋ ਔਰ ਇਹ ਮੋਰਚਾ ਵਾਪਸ ਲਓ। ਔਰ ਇਹ ਉਹ ਓਪਰਚੁਨਿਟੀ ਵੀ ਹੁੰਦੀ ਹੈ। ਹੋ ਸਕਦਾ ਇੱਕ ਸਾਈਡ ਕਹਿ ਕੇ ਜੀ ਅਸੀਂ ਹਰ ਥਾਂ ਤੇ ਬਸ ਉਹ ਜਿਹਨੂੰ ਸਾਡੇ ਭਾਈ ਗੁਰਦੇਵ ਸਿੰਘ ਕਹਿੰਦੇ ਹੁੰਦਾ ਨਾ ਵੀ ਇਹ ਨੀਤੀ ਤਾਂ ਨਹੀਂ ਨਾ ਹੈ ਕਿ ਵੀ ਅਸੀਂ ਸਿਰਫ ਲੜਨਾ ਤੇ ਹਾਸਲ ਕੁਝ ਨਹੀਂ ਕਰਨਾ, ਇਹ ਵੀ ਨਹੀਂ ਹੈ। ਹੁਣ ਉਹ ਮੌਕਾ ਵੀ ਸੀ ਕਿ ਵੀ ਤੁਸੀਂ, ਪਰ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਇਹ ਜਦੋਂ ਤੱਕ ਸਾਰੇ ਲੋਕਾਂ ਦੀਆਂ ਸਿਵਲ ਲਿਬਰਟੀਜ਼ ਬਹਾਲ ਨਹੀਂ ਹੁੰਦੀਆਂ, ਐਮਰਜੈਂਸੀ ਖਤਮ ਨਹੀਂ ਹੁੰਦੀ, ਅਸੀਂ ਜਿਹੜਾ ਇਹ ਮੋਰਚਾ ਜਾਰੀ ਰੱਖਾਂਗੇ। ਤੇ ਫਿਰ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਈ, ਐਮਰਜੈਂਸੀ ਤਾਂ ਟੁੱਟ ਗਈ, ਇੱਕ ਵਾਰੀ ਬਣ ਗਈ ਜਨਤਾ ਪਾਰਟੀ ਦੀ ਗਵਰਨਮੈਂਟ, ਉਹ ਚੂੰ ਦਾ ਮੁਰੱਬਾ ਸੀ, ਉੱਥੇ ਚੱਲਣਾ ਨਹੀਂ ਸੀ। ਫਿਰ ਜਦੋਂ ਇੰਦਰਾ ਗਾਂਧੀ 1980 'ਚ ਵਾਪਸ ਪਾਵਰ 'ਚ ਆਈ, ਫਿਰ ਜੋ ਜੂਨ 84 ਦੇ ਵਿੱਚ ਹੁੰਦਾ ਹੈ ਉਸ ਦੀ ਇਬਾਰਤ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ ਕਿ ਭਾਈ ਇਹਨਾਂ ਨੂੰ ਜਿਹੜਾ ਹੈ ਉਹ ਇਹਨਾਂ ਦੇ ਗੋਡੇ ਲਵਾਏ ਬਿਨਾਂ ਤੁਸੀਂ ਇੱਥੇ ਬੇਖੌਫ ਰਾਜ ਨਹੀਂ ਕਰ ਸਕਦੇ। ਇਹੀ RSS ਔਰ ਮੋਦੀ ਦਾ ਕਨਕਲੂਜਨ ਹੈ। ਸਾਡੇ ਵੀਰ ਸਰਨਦੀਪ ਸਿੰਘ ਜਿਹੜੇ ਪਹਿਲਾਂ ਆਸਟ੍ਰੇਲੀਆ ਵੀ ਔਰ ਕਿਡਨੀ ਵੀ ਕੈਨੇਡਾ ਵੀ ਸਾਨੂੰ ਲਗਾਤਾਰਤਾ ਦੇ ਨਾਲ ਲਿਖਦੇ ਰਹਿੰਦੇ ਨੇ। ਇਹਨਾਂ ਦੀ ਲਿਖਤ ਤਾਂ ਆਲਮੋਸਟ ਮੈਂ ਦੇਖਦਾ ਅੱਜ ਵੀ, ਮੈਂ ਜਦੋਂ ਪੜ੍ਹ ਰਿਹਾ ਸੀ ਦੁਬਾਰਾ ਕਿ ਵੀ ਹੁਣ ਤੱਕ ਕਈ ਦਿਨ ਗੁਜ਼ਰ ਚੁੱਕੇ ਨੇ ਕਿ ਵੀ ਉਹਦੀ, ਪਰ ਮੈਨੂੰ ਲੱਗਿਆ ਵੀ ਇਹ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਔਰ ਇਹਨਾਂ 18 ਮਾਰਚ ਤੋਂ ਬਾਅਦ ਅੱਜ 20 ਅਪ੍ਰੈਲ ਤੱਕ ਵਾਪਰਿਆ, ਇਹ ਬਿਲਕੁਲ ਰੈਲੇਵੈਂਟ ਹੈ ਕਿ ਏਜੰਸੀਆਂ ਦੀ ਗੇਮ ਕੀ ਹੈ। ਉਹਨਾਂ ਨੇ ਲਫ਼ਜ਼ ਜਿਹੜੇ ਲਫ਼ਜ਼ ਸਾਡੇ ਸਤਿਕਾਰਤ ਨੇ ਉਹਨਾਂ ਦੇ ਵੀ ਕਿਵੇਂ ਅਰਥ ਬਦਲੇ ਨੇ। ਔਰ ਮੈਂ ਬਿਨਾਂ ਆਪਣੀ ਬਹੁਤੀ ਕਾਮੈਂਟਰੀ ਕੀਤੇ, ਉਹਨਾਂ ਦੀ ਆਪਣੀ ਲਿਖਤ ਹੀ ਇੰਨੀ ਐਕਸਪਲਿਸਿਟ ਹੁੰਦੀ ਹੈ, ਇੰਨੀ ਜਿਹੜੀ ਹੈ ਉਹ ਬਿਲਕੁਲ ਆਪਣੇ ਅਰਥ ਆਪ ਹੀ ਐਕਸਪਲੇਨ ਕਰਦੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਕਿਵੇਂ ਭਾਰਤੀ ਸਿਸਟਮ ਨੇ ਪਲਾਨ ਕਰਕੇ ਕੁਝ ਸ਼ਬਦਾਂ ਦੇ ਮਤਲਬ ਬਦਲ ਦਿੱਤੇ ਹਨ। ਜੋ ਸ਼ਬਦ ਸਿੱਖਾਂ ਦੇ ਦਿਮਾਗ ਵਿੱਚ ਸਦੀਆਂ ਤੋਂ ਵਸੇ ਸਨ ਤੇ ਉਹਨਾਂ ਦਾ ਮਤਲਬ ਕਿਵੇਂ ਪੀੜ੍ਹੀ ਦਰ ਪੀੜ੍ਹੀ ਪਲਾਨ ਕਰਕੇ ਬਦਲ ਦਿੱਤਾ ਗਿਆ। ਇਸ ਵਿੱਚ ਮੈਂ ਇੱਕ ਲਫ਼ਜ਼ ਲਿਖਣਾ ਭੁੱਲ ਗਿਆ ਸੀ, ਉਹ ਹੈ ਅਕਾਲੀ, ਕਿਉਂਕਿ ਇਹ ਕੰਟੀਨਿਊਟੀ ਹੈ ਇਹਨਾਂ ਦੀ ਪਹਿਲੀ ਲਿਖਤ ਦੀ ਜੋ ਅਸੀਂ ਡਿਸਕਸ ਕੀਤੀ ਸੀ। ਤੇ ਦੂਸਰਾ, ਏਜੰਸੀਆਂ ਨੇ ਇੱਕ ਹੋਰ ਨਵਾਂ ਜੋੜ ਦਿੱਤਾ, ਭਾਈ ਅੰਮ੍ਰਿਤਪਾਲ ਸਿੰਘ ਵਾਲੇ ਮਾਮਲੇ ਤੋਂ ਬਾਅਦ ਆਨੰਦਪੁਰ, ਜਿਸ ਨੂੰ ਪ੍ਰੋਪੇਗੈਂਡਾ ਕਰਕੇ ਬਦਨਾਮ ਕੀਤਾ ਗਿਆ ਕਿ ਆਨੰਦਪੁਰ ਤੋਂ ਖਾਲਿਸਤਾਨੀ ਅੱਤਵਾਦੀ ਪੈਦਾ ਹੁੰਦੇ ਹਨ ਜੋ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਭਾਵ ਆਨੰਦਪੁਰ ਦਾ ਮਤਲਬ ਦੇਸ਼ ਵਿਰੋਧੀ ਤਾਕਤ। ਔਰ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ। ਈਵਨ ਆਨੰਦਪੁਰ ਦਾ ਮਤਾ ਜਦੋਂ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸਾਰੇ ਭਾਰਤ ਭਰ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਤੇ ਆਨੰਦਪੁਰ ਦੇ ਮਤੇ ਨੂੰ ਵੱਖਵਾਦੀ ਦੇਸ਼ ਨੂੰ ਤੋੜਨ ਵਾਲਾ ਮਤਾ ਦੱਸਿਆ। ਹਾਲਾਂਕਿ ਆਨੰਦਪੁਰ ਦੇ ਮਤੇ 'ਚ ਕੋਈ ਖਾਲਿਸਤਾਨ ਲਫ਼ਜ਼ ਨਹੀਂ ਸੀ, ਖਾਲਸਾ ਜੀ ਕੇ ਬੋਲਬਾਲੇ ਸੀ, ਪਰ ਉਹ ਭਾਰਤ ਨੂੰ ਇੱਕ ਫੈਡਰਲ ਢਾਂਚਾ ਬਣਾਉਣ ਦੀ ਗੱਲ ਸੀ। ਇਹ ਤਾਂ ਰਾਜੀਵ ਗਾਂਧੀ ਨੇ ਕੀਤਾ। ਹੁਣ ਅਜੇ ਪਿਛਲੇ ਹਫ਼ਤੇ ਪ੍ਰੋਟੈਸਟ ਕਰਦੇ ਹਟੇ ਨੇ ਅਕਾਲੀ ਲੀਡਰ ਕਿ NCERT ਦਾ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਆਈਆਂ ਨੇ ਉਹਨਾਂ ਸਾਰਿਆਂ 'ਚ ਇਹ ਲਿਖਿਆ ਹੋਇਆ ਕਿ ਜੀ ਆਨੰਦਪੁਰ ਦਾ ਮਤਾ ਇੰਦਰਾ ਗਾਂਧੀ ਨੇ ਤਾਂ ਦੇਸ਼ ਨੂੰ ਬਚਾ ਲਿਆ, ਕਿਉਂਕਿ ਆਨੰਦਪੁਰ ਦਾ ਮਤਾ ਜਿਹੜਾ ਇਹ ਤਾਂ ਦੇਸ਼ ਦਾ ਵਿਭਾਜਨ ਕਰਕੇ ਇੱਕ ਹੋਰ ਪਾਕਿਸਤਾਨ ਬਣਾਉਣ ਵਾਲਾ ਸੀ। ਹੁਣ ਜਦੋਂ 5-6 ਜਿਹੜੇ ਪਰਸਨਲ ਸਿਕਿਉਰਿਟੀ ਗਾਰਡ, ਸ਼ਾਇਦ ਮੈਕਸਿਮਮ 7 ਭਾਈ ਅੰਮ੍ਰਿਤਪਾਲ ਸਿੰਘ ਦੇ ਸੀ, ਉਹਨੂੰ ਆਨੰਦਪੁਰ ਦੀ ਫੌਜ ਤੇ ਪਤਾ ਨਹੀਂ ਕੀ ਨਾਂ ਦਿੱਤਾ ਗਿਆ। ਹੁਣ ਕਿਉਂਕਿ ਆਨੰਦਪੁਰ ਚੋਂ ਆਨੰਦ ਨਿਕਲਦਾ ਹੈ, ਸਿੱਖੀ ਦਾ ਧੁਰਾ ਹੈ, ਖਾਲਸੇ ਦਾ ਜਨਮ ਸਥਾਨ ਹੈ, ਸੋ ਇਹਨਾਂ ਨੇ ਆਨੰਦਪੁਰ ਨੂੰ ਵੀ ਜਿਸ ਅੰਦਾਜ਼ ਦੇ ਵਿੱਚ ਈਵਨ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ ਆਨੰਦਪੁਰ ਦੀ ਫੌਜ ਦੇ ਨਾਂ ਥੱਲੇ ਕੁਝ ਹੋਰ ਬਣਾ ਕੇ ਜਿਹੜਾ ਉਹ ਪੂਰਾ ਬਦਨਾਮ ਕਰਨ ਦੀ ਲਾਈਨ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਛਾਪੇਮਾਰੀ ਕੀਤੀ ਗਈ ਇਹ ਬਿਲਕੁਲ ਗਲਤ ਹੈ। ਕਾਨੂੰਨ ਦੇ ਹਿਸਾਬ ਨਾਲ ਪਹਿਲਾਂ FIR ਹੁੰਦੀ ਹੈ, ਫਿਰ ਪੁਲਿਸ ਸਬੂਤ ਇਕੱਠੇ ਕਰਕੇ ਅਦਾਲਤ ਪੇਸ਼ ਕਰਦੀ ਹੈ, ਐਵੀਡੈਂਸ ਜੈਨੂਇਨ ਹੋਏ ਫਿਰ ਜੱਜ ਅਰੈਸਟ ਵਾਰੰਟ ਇਸ਼ੂ ਕਰਦਾ ਹੈ ਤੇ ਫਿਰ ਗ੍ਰਿਫਤਾਰੀ ਕਰਦੀ ਹੈ।
ਪਰ ਭਾਈ ਸਾਹਿਬ ਦੇ ਮਾਮਲੇ 'ਚ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹ ਗ੍ਰਿਫਤਾਰ ਨਹੀਂ ਕੀਤਾ, ਉਹਨਾਂ ਨੂੰ ਕਿਡਨੈਪ ਕੀਤਾ। ਇਹ ਪੋਲੀਟੀਕਲੀ ਮੋਟੀਵੇਟਡ ਕਰਤੂਤ ਹੈ ਜਿਸ 'ਚੋਂ ਸਰਕਾਰ ਇਹ ਫਾਇਦੇ ਕੱਢ ਰਹੀ ਹੈ ਜਾਂ ਕੱਢੇਗੀ। ਪਹਿਲਾ, ਪੰਜਾਬ ਵਿੱਚੋਂ ਨਸ਼ਿਆਂ ਦਾ ਵਿਰੋਧ ਕਰਨ ਵਾਲੀ ਆਵਾਜ਼ ਬੰਦ ਹੋ ਗਈ ਤੇ ਏਜੰਸੀਆਂ ਅਤੇ ਚਿੱਟਾ ਵੇਚਣ ਵਾਲੇ ਲੀਡਰਾਂ ਦਾ ਰਸਤਾ ਸਾਫ਼ ਹੋ ਗਿਆ। ਬਿਲਕੁਲ, ਕਿਉਂਕਿ ਸਭ ਤੋਂ ਜ਼ਿਆਦਾ ਤਕਲੀਫ ਬਿਕਰਮ ਮਜੀਠੀਆ ਜਾਂ ਦੂਜੇ ਐਵੇਂ ਨਹੀਂ ਸੀ ਬੋਲੇ, ਸਾਰਾ ਡਰੱਗ ਕਾਰਟਲ ਇਹਨਾਂ ਦਾ। ਔਰ ਜਿਵੇਂ ਇਹ ਖਬਰਾਂ ਨੇ 60,000 ਕਰੋੜ ਦੀ ਐਨੂਅਲ ਪੰਜਾਬ ਦੇ ਵਿੱਚ ਡਰੱਗ ਇੰਡਸਟਰੀ ਹੈ। ਹੁਣ ਇਹ ਪੰਜਾਬ ਦੇ ਬਜਟ ਤੋਂ ਕਿੰਨੇ ਗੁਣਾ ਵੱਧ ਹੈ। ਸੋ ਇਹ ਸਾਰਿਆਂ ਨੂੰ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੁੱਪ ਕਰਾ ਦੇਣਾ ਜਿਹੜਾ ਹੈ, ਉਹਦੇ ਨਾਲ ਸਾਡਾ ਜਿਹੜਾ ਧੰਦਾ ਬਚ ਗਿਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਲੋਕਾਂ ਨੂੰ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਮੂਰਖ ਆਦਮੀ ਪਾਰਟੀ ਕਿਹਾ। ਉਹਨਾਂ ਨੇ ਕਿਹਾ ਜੀ ਇਹਨਾਂ ਦਾ ਵੀ ਖਤਮ ਕਰਤਾ ਜਿੰਨਾ ਕੁ ਵੀ ਔ ਮਾੜਾ ਮੋਟਾ ਸੀ, ਬਾਕੀ ਪਾਰਟੀਆਂ ਵੈਸੇ ਹੀ ਰੈਲੇਵੈਂਟ ਨੇ ਤੇ ਬੀਜੇਪੀ ਉਸ ਕਨਫਿਊਜ਼ਨ ਦੇ ਵਿੱਚ ਵਾਪਸ ਆਪਣਾ ਰਾਹ ਪੱਧਰਾ ਕਰ ਸਕਦੀ ਹੈ। 3, ਪੰਜਾਬ ਵਿੱਚੋਂ ਹੱਕ ਮੰਗਣ ਵਾਲੀ ਆਵਾਜ਼ ਹੌਲੀ ਹੋ ਗਈ ਕਿਉਂਕਿ ਲੋਕਾਂ ਵਿੱਚ ਖੌਫ ਪੈਦਾ ਕੀਤਾ ਗਿਆ ਫਲੈਗ ਮਾਰਚ ਕਰਕੇ ਤੇ ਘਰ ਘਰ ਗੈਰ ਕਾਨੂੰਨੀ ਤਲਾਸ਼ੀ ਕਰਕੇ, ਕਿ ਜਿਹੜੀ ਪੰਜਾਬ 'ਚ ਇੱਕ ਵੇਵ ਬਣੀ ਸੀ ਆਪਣੇ ਹੱਕਾਂ ਲਈ ਉਸ ਨੂੰ ਇੱਕ ਖੌਫ ਦੇ ਵਿੱਚ ਬਦਲ ਦਿੱਤਾ ਗਿਆ। ਫਿਰ ਉਹਨਾਂ ਨੇ ਹੈਡਿੰਗ ਦਿੱਤਾ ਕਿ ਵੀ ਏਜੰਸੀਆਂ ਦੇ ਕੰਮ ਕਰਨ ਦਾ ਪੈਟਰਨ ਕੀ ਹੈ। ਪਹਿਲੇ ਸਰਕਾਰ ਨੇ ਆਦੇਸ਼ ਜਾਰੀ ਕੀਤਾ ਕਿ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦਾ ਵਿਖਾਵਾ ਨਹੀਂ ਕਰ ਸਕਦੇ ਕਿਉਂਕਿ ਹਥਿਆਰ ਸਾਰੇ ਲਾਇਸੈਂਸੀ ਸਨ ਤੇ ਬਹਾਨਾ ਹੈ ਹੀ ਕੋਈ ਨਹੀਂ ਸੀ ਅਰੈਸਟ ਕਰਨ ਦਾ। ਇਸ ਲਈ ਪਲਾਨ ਕੀਤਾ ਤੇ ਜਦੋਂ ਗਲਤੀ ਕੋਈ ਨਹੀਂ ਫਿਰ ਚੱਲ ਰਹੇ ਕੰਮ ਨੂੰ ਹੀ ਗਲਤੀ ਦਾ ਦਰਜਾ ਦੇ ਦਿਓ ਤਾਂ ਕਿ ਅੱਗੇ ਜਾ ਕੇ ਅਰੈਸਟ ਕਰਨਾ ਸੌਖਾ ਰਹੂ, ਕਿਉਂਕਿ ਹਥਿਆਰ ਤਾਂ ਲਾਇਸੈਂਸੀ ਸੀ, ਕੋਈ ਗੈਰ। ਫਿਰ ਉਹਨਾਂ ਨੇ ਕਿਹਾ ਫਿਰ ਜਾਣ ਬੁੱਝ ਕੇ ਆਪਣੇ ਇੱਕ ਬੰਦੇ ਕੋਲੋਂ ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਦੇ, ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਫਰਜ਼ੀ FIR ਦਰਜ ਕਰਵਾਈ ਜਿਸ ਦਾ ਸਾਰਾ ਰਿਕਾਰਡ PGI 'ਚ ਤਿਆਰ ਕੀਤਾ ਗਿਆ ਕਿ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ, ਇੱਕ ਬੈਕਅਪ ਪਲਾਨ। ਇਹ ਸਿਰਫ ਭਾਈ ਸਾਹਿਬ ਨੂੰ ਚੈੱਕ ਕਰਨਾ ਚਾਹੁੰਦੇ ਸੀ ਕਿ ਭਲਾ ਭਾਈ ਸਾਹਿਬ ਹੋਣੀ ਬਰਦਾਸ਼ਤ ਕਰਦੇ ਨੇ ਕਿ ਨਹੀਂ। ਮਕਸਦ ਸਿਰਫ ਏਜੰਸੀਆਂ ਨੇ ਬੰਦੇ ਨੂੰ ਪਰਖ ਕੇ ਵੇਖਣਾ ਹੁੰਦਾ ਹੈ ਕਿ ਝੁਕਦਾ ਹੈ ਕਿ ਨਹੀਂ ਤੇ ਰਿਐਕਸ਼ਨ ਚੈੱਕ ਕਰਨਾ ਹੁੰਦਾ ਹੈ। ਇਸ ਨੂੰ ਏਜੰਸੀਆਂ ਦੀ ਭਾਸ਼ਾ ਵਿੱਚ ਬੇਟ ਕਹਿੰਦੇ ਨੇ। ਹੁਣ ਜਿਵੇਂ ਅਸੀਂ ਮੱਛੀ ਫੜਨ ਦੇ ਲਈ ਉਹਨੂੰ ਵੀ ਜੋ ਰੱਖਿਆ ਜਾਂਦਾ ਉਹਨੂੰ ਬੇਟ ਕਿਹਾ ਜਾਂਦਾ, ਜਾਂ ਚੂਹਾ ਉਸ ਦੇ ਵਿੱਚ ਕੜਿੱਕੀ 'ਚ ਫਸਾਉਣ ਲਈ ਉਹ ਵੀ ਬੇਟ ਹੈ। ਮੱਛੀ ਬੇਟ ਕਹਿੰਦੇ ਨੇ ਕਿ ਮੱਛੀ ਕੁੰਡੀ 'ਚ ਫਸਦੀ ਹੈ ਕਿ ਨਹੀਂ। ਸਿੱਖ ਕੁੰਡੀ ਵਿੱਚ ਫਸ ਗਏ ਜਦ ਅਜਨਾਲਾ ਥਾਣੇ ਵਿੱਚ ਆਪਣੇ ਨਿਰਦੋਸ਼ ਸਾਥੀ ਨੂੰ ਪੁਲਿਸ ਕੋਲੋਂ ਛਡਾਉਣ ਗਏ। ਬਸ ਮੀਡੀਆ ਤੇ ਸਰਕਾਰ ਨੂੰ ਬਹਾਨਾ ਮਿਲ ਗਿਆ ਕਿ ਸਿੱਖਾਂ ਨੇ ਥਾਣੇ ਤੇ ਹਮਲਾ ਕਰ ਦਿੱਤਾ, ਪੰਜਾਬ ਵਿੱਚ ਕੋਈ ਕਾਨੂੰਨ ਨਹੀਂ, ਸਿੱਖਾਂ ਨੇ ਕਾਨੂੰਨ ਤੋੜ ਦਿੱਤਾ, ਖਾਲਿਸਤਾਨੀ ਆ ਗਏ, ਦੇਸ਼ ਨੂੰ ਖਤਰਾ। ਉਹ ਫਿਰ 3-3 ਫੁੱਟੀਆਂ ਐਂਕਰਾਂ 6-6 ਫੁੱਟ उछल के आ गया अमृतपाल, कौन रोकेगा, एक और भिंडरावाला 2, कहाँ है कानून। ਉਹ ਸਾਰਾ ਜਿਹੜਾ ਉਹ ਉਹਨਾਂ ਨੇ ਜਿਹੜਾ ਉਹ ਟੇਪ ਦੇ ਉੱਤੇ ਉਹ ਨੀਡਲ ਰੱਖਤੀ ਜਾਂਦੀ ਸੀ ਤੇ ਗਾਣਾ ਵੱਜਣ ਲੱਗ ਜਾਂਦਾ ਸੀ, ਉਹ ਜਿਹੜੀਆਂ ਨੇ ਵੱਜਣ ਲੱਗ ਗਈਆਂ। ਭਾਈ ਸਾਹਿਬ ਦੇ ਸਾਥੀਆਂ ਦੀ ਗ੍ਰਿਫਤਾਰੀ ਵਾਲੇ ਦਿਨ ਤੋਂ ਅੱਜ ਤੱਕ ਸਭ ਨੂੰ ਦੁਬਿਧਾ ਵਿੱਚ ਰੱਖਿਆ ਗਿਆ। ਭਾਈ ਸਾਹਿਬ ਦੀ ਗ੍ਰਿਫਤਾਰੀ ਹੋਈ ਕਿ ਨਹੀਂ, ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਪਿੰਡਾਂ ਵਾਲੇ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਕਦੇ ਕੋਈ ਸਥਿਤੀ ਸਾਫ਼ ਨਹੀਂ ਸੀ ਕੀਤੀ ਕਿ ਸੰਤ ਸ਼ਹੀਦ ਹੋ ਗਏ, ਸਰਕਾਰ ਨੇ ਗ੍ਰਿਫਤਾਰ ਕੀਤਾ ਜਾਂ ਵਿਦੇਸ਼ ਚਲੇ ਗਏ। ਇਹ ਸਭ 1984 ਦਾ ਡਾਟਾ ਸਟੱਡੀ ਕਰਕੇ ਕੰਮ ਕਰਦੇ ਨੇ ਤੇ ਲੋਕਾਂ ਨੂੰ ਆਮ ਵਾਂਗ ਹੀ ਲੱਗਦਾ। ਇਹ ਬੜੀ ਉਹਨਾਂ ਨੇ ਪਤੇ ਦੀ ਗੱਲ ਕੀਤੀ ਹੈ। ਇਸ ਦੁਬਿਧਾ ਦਾ ਮਕਸਦ ਸਿਰਫ ਜਨਤਾ ਵਿੱਚ ਸਾਈਕੋਲੋਜੀਕਲ ਕਨਫਿਊਜ਼ਨ ਪੈਦਾ ਕਰਨਾ ਹੁੰਦਾ ਹੈ ਕਿਉਂਕਿ ਇਸ ਨਾਲ ਲੋਕ ਇਕਜੁੱਟ ਨਹੀਂ ਹੋ ਪਾਉਂਦੇ ਤੇ ਸਿਆਸੀ ਲੋਕ ਇਸ ਵਿੱਚੋਂ ਆਪਣੀ ਰੋਟੀ ਸੇਕਦੇ ਰਹਿੰਦੇ ਨੇ। ਬਸ ਲੋਕਾਂ ਦੇ ਮਨ ਵਿੱਚ ਜੋ ਆਪਣੇ ਨਾਇਕ ਦੀ ਇਮੇਜ ਬਣੀ ਹੁੰਦੀ ਹੈ ਉਸ ਨੂੰ ਗੰਧਲਾ ਕਰਨਾ ਹੁੰਦਾ ਹੈ, ਜੋ ਮਿਲਾਈਨਿੰਗ ਜੋ ਲਗਾਤਾਰ ਇਹਨਾਂ 1 ਮਹੀਨੇ ਤੋਂ ਜ਼ਿਆਦਾ ਦੇ ਪੀਰੀਅਡ 'ਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਵੇਂ ਕਰੈਕਟਰ ਅਸੈਸੀਨੇਸ਼ਨ, ਕਿਰਦਾਰ ਕੁਸ਼ੀ ਚੱਲ ਰਹੀ ਹੈ। ਹੁਣ ਜੋ ਕੁਝ ਵੀ ਮੀਡੀਆ ਨੇ ਬਕਵਾਸ ਕੀਤੀ ਹੈ ਕਿ ਉਹ ਭਗੌੜਾ ਹੋ ਗਿਆ, ਅੱਜ ਇਸ ਜਨਾਨੀ ਦੇ ਘਰ ਰੁਕ ਗਿਆ ਸੀ, ਕੱਲ ਰਾਤੀ ਕਿਸੇ ਹੋਰ ਜਨਾਨੀ ਕੋਲ ਸੀ, ਕੇਸ ਕਤਲ ਕਰਵਾ ਲਏ, ਭੇਸ ਬਦਲ ਲਿਆ, ਇਹ ਸਭ ਬਕਵਾਸ ਦੇ ਗਿਣ ਮਿੱਥ ਕੇ ਕੀਤਾ ਹੁੰਦਾ ਹੈ ਤਾਂ ਕਿ ਬਾਅਦ ਵਿੱਚ ਭਾਈ ਸਾਹਿਬ ਦੀ ਸਿੰਘਣੀ ਕੋਲੋਂ ਇਹ ਸਭ ਲੀਡਿੰਗ ਕੁਐਸਚਨ ਕੀਤੇ ਜਾਣ ਕਿ ਫਲਾਣੀ ਜਨਾਨੀ ਭਾਈ ਸਾਹਿਬ ਨੂੰ ਕਿਵੇਂ ਮਿਲੀ, ਕਿਵੇਂ ਜਾਣਦੀ ਹੈ,
ਘਰ ਵਾਲੀ ਆਪਣੇ ਘਰ ਵਾਲੇ ਤੇ ਸ਼ੱਕ ਕਰਨ ਲੱਗ ਜਾਏ, ਅੱਕ ਕੇ ਕੋਈ ਇਹੋ ਜਿਹਾ ਬਿਆਨ ਦੇਵੇ ਜੋ ਪਤੀ ਦੇ ਖਿਲਾਫ ਜਾਏ, ਫਿਰ ਕੋਈ ਸਟੈਪ ਚੁੱਕੇ ਜਿਸ ਨਾਲ ਘਰ ਵਿੱਚ ਫੁੱਟ ਪੈ ਜਾਏ, ਏਜੰਸੀਆਂ ਨੂੰ ਸੁਰਾਗ ਮਿਲ ਜਾਏ, ਮੀਡੀਆ ਨੂੰ ਮਸਾਲਾ ਮਿਲਿਆ ਵੇਖ ਕੇ ਜਿਹੜਾ ਉਹ ਆਪਣਾ ਇਸ 'ਚੋਂ ਫਾਇਦਾ ਕੱਢਣ ਕਿ ਭਾਈ ਦੇਖੋ ਇਹਨੇ ਸਿੱਖਾਂ ਦੀ ਨੁਮਾਇੰਦਗੀ ਕਰਨੀ ਹੈ, ਤਾਂ ਕਰੈਕਟਰ ਵੀ ਠੀਕ ਨਹੀਂ। ਜਿਵੇਂ ਉਹਨੇ ਬਿਲਕੁਲ ਠੀਕ ਹੈ ਕਿ ਜਿਵੇਂ ਦੀਪ ਸਿੱਧੂ ਦੇ ਨਾਲ ਰੀਨਾ ਰਾਏ ਨੂੰ ਫਿੱਟ ਕੀਤਾ ਗਿਆ ਸੀ, ਮੀਡੀਆ ਤੇ ਏਜੰਸੀਆਂ ਨੇ ਹੁਣ ਆਪਣੀ 1 ਸਾਲ ਦੀ ਪੂਰੀ ਤਿਆਰੀ ਕਰਕੇ ਫਿਰ ਉਸ ਨੂੰ ਪੰਜਾਬ ਦੀਪ ਸਿੱਧੂ ਦੀ ਬਰਸੀ ਤੇ ਵਾਪਸ ਸੱਦਿਆ ਅਗਲੇ ਮਕਸਦ ਨੂੰ ਅੰਜਾਮ ਦੇਣ ਲਈ। ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਵਰਤਾਰਾ ਇਸ ਪਰਿਵਾਰ ਦੇ ਨਾਲ ਵੀ ਹੋ ਸਕਦਾ। ਇਸ ਸਾਰੇ ਵਿੱਚੋਂ ਇੱਕ ਗੱਲ ਵਧੀਆ ਹੋਈ ਕਿ ਨਵੀਂ ਪੀੜ੍ਹੀ ਨੇ 1984 ਬਾਰੇ ਪੜ੍ਹਿਆ ਸੀ ਜਾਂ ਸੁਣਿਆ ਹੀ ਸੀ, ਪਰ ਹੁਣ ਜੋ ਪੰਜਾਬ ਵਿੱਚ ਹੋਇਆ ਉਹ ਅੱਖੀਂ ਵੇਖ ਕੇ ਸਮਝ ਆ ਗਈ ਹੋਊਗੀ ਉਹਨਾਂ ਨੂੰ ਕਿ ਕਿਵੇਂ ਦਾ ਮਾਹੌਲ ਹੋਊ 1984 ਵਾਲੇ ਪੰਜਾਬ ਦਾ। ਮੈਨੂੰ ਭਾਈ ਸਾਹਿਬ ਦੇ ਪਰਿਵਾਰ ਬਾਰੇ ਬਹੁਤ ਬੁਰਾ ਲੱਗਾ ਕਿ ਹੁਣੇ ਉਹਨਾਂ ਦੇ ਘਰ ਨਵੀਂ ਵਹੁਟੀ ਆਈ ਸੀ, ਆਪਣੇ ਘਰ ਅਗਲਿਆਂ ਨੇ 100 ਸ਼ਗਨ ਕਰਨੇ ਹੁੰਦੇ ਨੇ, ਪਰ ਲੀਡਰਾਂ ਵਿੱਚ ਇਹ ਸਭ ਸੋਚਣ ਸਮਝਣ ਵਾਲੀ ਇਮੋਸ਼ਨ ਨਹੀਂ ਹੁੰਦੀ। ਹੁਣ ਤੁਸੀਂ ਆਪ ਸੋਚੋ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰਨਾਂ ਨਾਲ ਵੀ ਹੋ ਸਕਦਾ ਹੈ। ਸਾਡੀਆਂ ਤੇ ਆਪਣੀਆਂ ਕੁੜੀਆਂ ਵੀ ਘਰ ਵਿੱਚ ਨਹੀਂ ਵੱਸ ਸਕਦੀਆਂ। ਫਿਰ ਜੇ ਸਿੱਧੂ ਮੂਸੇਵਾਲੇ ਦੀ ਮੰਗ, ਦੀਪ ਸਿੱਧੂ ਦੀ ਘਰਵਾਲੀ, ਸੰਦੀਪ ਨੰਗਲ ਅੰਬੀਆਂ ਦੀ ਘਰਵਾਲੀ ਤੇ ਭਾਈ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੀਆਂ ਬੀਬੀਆਂ ਤੇ ਕੀ ਬੀਤਦਾ ਹੋਊ ਇਹ ਰੱਬ ਹੀ ਜਾਣਦਾ ਹੈ। ਕਿਵੇਂ ਅਗਲੀਆਂ ਨੇ ਆਪਣੇ ਦਿਨ ਕੱਟਣੇ ਨੇ ਤੇ ਬੱਚੇ ਪਾਲਣੇ ਨੇ। ਮੈਨੂੰ ਲੱਗਦਾ ਹੈ ਕਿ ਹਰ ਇੱਕ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਉਹਨਾਂ ਦੇ ਘਰ ਨਵੀਂ ਵਹੁਟੀ ਆਈ ਹੁੰਦੀ ਤੇ ਇਵੇਂ ਹੀ ਉਹਨਾਂ ਦਾ ਪੁੱਤ ਸਰਕਾਰ ਗਾਇਬ ਕਰਦੀ ਤੇ ਘਰ ਵਿੱਚ ਕੱਲੀ ਕੁੜੀ ਤੁਰੀ ਫਿਰਦੀ, ਫਿਰ ਉਸ ਵੱਲ ਰੋਜ਼ ਵੇਖ ਕੇ ਕਿਵੇਂ ਲੱਗਦਾ? ਫਿਰ ਕੀ ਟਿਕ ਕੇ ਘਰ ਬੈਠਣ ਨੂੰ ਦਿਲ ਕਰਦਾ? ਫਿਰ ਕੀ ਸਮਝ ਆਉਂਦੀ? ਆਜ਼ਾਦ ਹੋ ਕੇ ਗੁਲਾਮ। ਹਾਲੇ ਵੀ ਕਈ ਸਾਡੇ ਭਰਾ ਭੇਡਾਂ ਵਾਂਗ ਰੋਜ਼ ਧੱਕੇ ਖਾਣ ਚਲੇ ਜਾਂਦੇ ਨੇ ਲੀਡਰਾਂ ਮਗਰ। ਫਿਰ ਉਹਨਾਂ ਨੇ ਅਖੀਰ 'ਚ ਭਗੌੜਾ ਲਫ਼ਜ਼ ਦੇ ਉੱਤੇ ਵੀ ਕਿਹਾ ਕਿ ਮੀਡੀਆ ਵੱਲੋਂ ਪ੍ਰਚਾਰੇ ਭਗੌੜੇ ਸ਼ਬਦ ਦਾ ਜਵਾਬ ਜਦੋਂ ਬੰਦਾ ਆਪਣੇ ਧਰਮ ਤੋਂ ਭਗੌੜਾ ਹੋ ਜਾਏ, ਧਰਮ ਦੀ ਰੱਖਿਆ ਕਰਨ ਤੋਂ ਭਗੌੜਾ ਹੋਵੇ, ਆਪਣੀ ਜਨਾਨੀ ਤੋਂ ਭਗੌੜਾ ਹੋਵੇ, ਪੜ੍ਹਾਈ ਲਿਖਾਈ ਤੋਂ ਭਗੌੜਾ ਹੋਵੇ, ਜਨਤਾ ਦੀ ਸੇਵਾ ਤੋਂ ਭਗੌੜਾ ਹੋਵੇ, ਵਾਅਦਿਆਂ ਤੋਂ ਭਗੌੜਾ ਹੋਵੇ, ਸਮਾਜਿਕ ਜ਼ਿੰਮੇਵਾਰੀਆਂ ਤੋਂ ਭਗੌੜਾ ਹੋਵੇ, ਅਕਲ ਤੋਂ ਭਗੌੜਾ ਹੋਵੇ, ਫਿਰ ਉਹ ਭਾਰਤ ਦੀ ਸਿਆਸਤ ਵਿੱਚ ਚਲਾ ਜਾਂਦਾ ਕਿ ਉਹ ਇਹ ਸਭ ਤੋਂ ਸੇਫ ਜਗ੍ਹਾ ਹੁੰਦੀ ਹੈ। ਉੱਥੇ ਸਾਰੇ ਭਗੌੜੇ ਚੱਲ ਜਾਂਦੇ ਨੇ। ਬਸ ਇੱਕ ਗੁਣ ਹੋਣਾ ਚਾਹੀਦਾ ਹੈ ਕਿ ਕੈਮਰਾ ਦੇਖ ਕੇ ਤੁਰੰਤ ਭੌਂਕਣ ਲੱਗ ਪਵੇ। ਇਹ ਅਸਲੀ, ਪਰ ਇਹ ਉੱਥੇ ਵੀ ਨਹੀਂ ਟਿਕ ਸਕਦੇ। ਅੱਜ ਕਿਤੇ ਰੈਲੀ ਤੇ ਕੱਲ ਕਿਤੇ ਹੋਰ ਰੈਲੀ, ਫਿਰ ਇੱਕ ਦਿਨ ਆਪਣੀ ਹੀ ਪਾਰਟੀ ਤੋਂ ਭਗੌੜੇ ਹੋ ਕੇ ਫਿਰ ਦੂਸਰੀ ਪਾਰਟੀ, ਫਿਰ ਤੀਸਰੀ ਪਾਰਟੀ। ਔਰ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਇਸ ਈਮੇਲ ਨਾਲ ਭਾਰਤੀ ਲੀਡਰਾਂ ਤੇ ਮੀਡੀਆ ਨੂੰ ਭਗੌੜੇ ਸ਼ਬਦ ਦਾ ਮਤਲਬ ਪਤਾ ਲੱਗ ਹੀ ਜਾਓ ਕਿ ਭਗੌੜਾ ਕੀ ਹੁੰਦਾ। ਤੇ ਜੇ ਨਾ ਸਮਝ ਆਈ ਤਾਂ ਫਿਰ ਕਿਸੇ ਦਿਨ ਇਸ ਦਾ ਫਿਰ ਜਵਾਬ ਦੇਵਾਂਗੇ ਕਿ ਮੈਨੂੰ ਉਹਨਾਂ ਨੇ ਫਿਰ ਅਖੀਰ 'ਚ ਮੈਨੂੰ ਹੈਰਾਨੀ ਹੁੰਦੀ ਹੈ ਕਿ ਬਾਹਰ ਵਾਲੇ ਤੇ ਬਕਵਾਸ ਕਰਨ, ਬਾਦਲ ਦਲ ਦੇ ਡਾਕੂਆਂ ਦੀ ਰਾਣੀ ਵੀ ਭਾਈ ਸਾਹਿਬ ਖਿਲਾਫ ਬੋਲਦੀ ਸੀ, ਮਿਸਿਸ ਬੈਂਡਿਟ क्वीन। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਵਿਦ ਬਾਅਦ।